शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। सोचिया ही कदी होए सोचिया ही कदी सोचिया ही कदी कीता गौर होए हमीदिया सोचिया ही कदी कीता गौर होए हमीदिया साडे नालों चंगे ने जनार होए हमीदिया। ਉਹ ਲਾਸ਼ਾਂ ਤੇ ਲਾਸ਼ਾਂ ਚੜੀਆਂ ਪਈਆਂ ਤਾਂ ਕੁੱਤੇ ਤੇ ਗਿਰਜਾਂ ਖਾਣ ਡਈਆਂ ਉਹਨਾਂ ਨੂੰ ਤੇ ਅਸੀਂ ਉਹ ਫਰਨੈਲ ਦੀਆਂ ਗੋਲੀਆਂ ਮੂੰਹ ਅੱਗੇ ਰੱਖ ਕੇ ਤਾਂ ਫੇਰ ਅਸੀਂ ਉੱਥੋਂ ਲੰਘੇ ਗਏ। मार के उडारी चले जांदे चक लाला वे मार के उडारी चले जांदे चक लाला वे दूर नहीं कराची नेड़े इन्हां लई अंबाला वे होए दूर नहीं कराची नेड़े इन्हां लई अंबाला वे बिना वीज़ा जांदे ने होए बिना वीज़ा जांदे ने बिना वीज़ा जांदे ने लाहौर होए हमीदिया साडे नालों चंगे ने जनार होए हमीदिया साडे नालों चंगे ने जनार होए हमीदिया। अस्सलाम वालेकुम सत श्री अकाल। पंजाबी लहर की टीम तो पंजाब टीवी का मुश्तरका प्रोग्राम जो आप लकीरां तुहाडे रूबरू लैके आईदा वा तुहाडे रूबरू करीदा वा वो लैके नासर ढिल्लों तो सारी टीम अज पहुँचे हैं बाबा जी के कोल आवागत बंगले ज़िला फैसलाबाद दे विच ते बाबा जी की उम्र उदों कोई 10-12 साल सी ते बाबा जी कोलों पुछांगे उदों दे हालातां दे बारे उदों पार्टीशन तो पहलों तो किवें दे हालात सन किवें दे लोग सन किवें दा वसेब सी सारी गलबात साझी करांगे तुहाडे नाल। अस्सलाम वालेकुम। वालेकुम सलाम। बाबा जी नां की तुहाडा पहलों ये दसो। मुख्तार अहमद। ते तुहाडे अब्बा जी दा? नूरदीन। नूरदीन। ते बरादरी केड़ी अपनी गोत? बर्तन बनाने वाले रहमानी घमियार जनान दे। ठीक है। ते ये दसो भी अपनी हुण उम्र किन्नी हो गई है? ਹੁਣ ਤੁਸੀਂ ਹਿਸਾਬ ਲਾ ਲਓ ਇੱਧਰ ਆਇਆ ਨੂੰ ਕਿੰਨਾ ਚਿਰ ਹੋ ਗਿਆ ਸਾਨੂੰ। 70 ਸਾਲ ਤੇ ਹੋ ਗਏ ਪਾਕਿਸਤਾਨ ਬਣੇ ਨੂੰ। ਆਹੋ ਤਾਂ 12 ਸਾਲ ਦਾ ਜਾਂ 13 ਸਾਲ ਦਾ ਉੱਧਰ ਸੀ ਮੈਂ। ਠੀਕ ਵੀ 82 ਤੋਂ 85 ਦੇ ਵਿੱਚ ਉਮਰ ਹੈ। ਹਾਂਜੀ ਠੀਕ ਹੈ। ਇੱਥੇ ਹੈ। ਤੇ ਇਹ ਦੱਸੋ ਵੀ ਆਪਣਾ ਪਿੱਛੇ ਪਿੰਡ ਜਿਹੜਾ ਵਾ ਇੰਡੀਆ ਦੇ ਵਿੱਚ ਪਿੰਡ ਕਿਹੜਾ ਸੀ? ਖਿਆਲਾ ਬਲੰਦਾ ਤਹਿਸੀਲ ਦਸੂਹਾ ਤੇ ਰਾਣਿਆਂ ਦਾ ਹਰਿਆਣਾ ਸੀ। ਉਹ ਬੜੇ ਤਗੜੇ 13 ਪਿੰਡਾਂ ਦੇ ਮਾਲਕ ਸੀ। ਉਹ ਸਾਡੇ ਲਾਗੇ ਸੀ ਥਾਣਾ ਉੱਥੇ ਦਾ ਲੱਗਦਾ ਸੀ ਸਾਨੂੰ ਰਜਪੂਤਾਂ ਦਾ। ਠੀਕ। ਅੱਛਾ ਇਹ ਖਿਆਲਾ ਬਲੰਦਾ ਸੀ ਆਪਣਾ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤਹਿਸੀਲ ਦਸੂਹਾ। ਹਾਂਜੀ। ਅੱਛਾ ਆਪਾਂ ਉੱਥੇ ਜਦੋਂ ਤੁਸੀਂ ਰਹਿੰਦੇ ਸੋ ਖਿਆਲੇ ਬਲੰਦੇ ਉੱਥੇ ਕੰਮ ਕੀ ਕਰਦੇ ਸੋ ਤੁਸੀਂ? ਉੱਥੇ ਬਰਤਨਾਂ ਦਾ ਹੀ। ਉੱਥੇ ਵੀ ਬਰਤਨ ਹੀ ਬਣਾਉਂਦੇ ਸੋ? ਹਾਂਜੀ। ਤੇ ਕਿੱਥੇ ਕਰਕੇ ਸੀ ਘਰ ਪਿੰਡ ਆਪਣੇ ਜਿਹੜਾ ਘਰ ਆਪਣਾ ਪਿੰਡ ਦੇ ਵਿੱਚ? ਸਾਡਾ ਸੀ ਕੋਤਪਾਲ ਦੀ ਬਾਈ ਨੂੰ ਸਾਰੇ ਪਿੰਡ ਚੋਂ ਇੱਧਰ ਨੂੰ ਸੀ ਕਿਉਂ ਭੱਠੀਆਂ ਪਾਉਂਦੇ ਸੀ ਨਾ ਅਸੀਂ ਤੇ ਸਾਡੇ ਘਰ ਬਾਹਰ ਨੂੰ ਸੀ। ਅੱਛਾ ਘਰ ਬਾਹਰਲੀ ਸਾਈਡ ਤੇ ਘਰ ਸੀ ਤੇ ਆਪਣਾ ਪਿੰਡ ਦੇ ਵਿੱਚ ਮੁਸਲਮਾਨ ਸੀ ਸਾਰੇ? ਚਮਿਆਰਾਂ ਦੇ 10-12 ਘਰ ਸੀ ਹੋਰ ਸਭ ਮੁਸਲਮਾਨ ਰਜਪੂਤ ਧਾਰਾਂ ਹੀ।
ਅੱਛਾ ਇਹਦੇ ਵਿੱਚ ਸੀ 10 ਕੁ ਘਰ ਚਮਿਆਰਾਂ ਦੇ ਸੀ। ਉਹ ਚਮਿਆਰਾਂ ਦੇ ਕਿਸੇ ਨਾਂ ਯਾਦ ਹੈ ਕਿਸੇ ਦਾ? ਆਹੋ, ਇੱਕ ਦਾ ਨਾਂ ਸੀ ਖੁਸ਼ੀਆ, ਇੱਕ ਦਾ ਨਾਂ ਸੀ ਅਮਰੂ। ਹਾਂ, 2 ਕੁ ਦੇ ਜਿਹੜੇ ਸਾਡੇ ਗੁਆਂਢ ਸੀ ਉਹ ਮੈਂ ਤੁਹਾਨੂੰ ਦੱਸਿਆ। ਠੀਕ ਹੈ। ਹਾਂਜੀ। ਅੱਛਾ ਇਹ ਦੱਸੋ ਵੀ ਆਪਣਾ ਤੁਹਾਡੇ ਅੱਬਾ ਜੀ ਹੁਣੀ ਉਹ ਕਿੰਨੇ ਭਰਾ ਸਨ? ਉਹਨਾਂ ਦੇ ਕੋਈ ਨਾਂ ਦੱਸੋ। ਤਾਏ ਮੇਰੇ ਦਾ ਨਾਂ ਸੀ ਖੁਦਾ ਬਖਸ਼, ਬਾਪ ਦਾ ਨਾਂ ਸੀ ਨੂਰਦੀਨ। ਹਾਂਜੀ। ਠੀਕ, ਖੁਦਾ ਬਖਸ਼ ਤੇ ਨੂਰਦੀਨ। ਹਾਂਜੀ। 2 ਭਰਾ ਸਨ। 2 ਭਰਾ, 1 ਭੈਣ ਸੀ। 1 ਭੈਣ ਸੀ। ਠੀਕ। ਅੱਛਾ ਇਹ ਦੱਸੋ ਆਪਣਾ ਵੀ ਜਦੋਂ ਹੋਈ ਆ ਵੰਡ ਪਾਰਟੀਸ਼ਨ ਹੋਈ ਆ ਉਸ ਤੋਂ ਪਹਿਲੋਂ ਜਿਹੜਾ ਤੁਸੀਂ ਦੱਸਿਆ ਪਿੰਡ ਸੀ ਆਪਣਾ, ਉਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਵਾਂ ਦਾ ਥੋੜ੍ਹਾ ਜਿਹਾ ਦੱਸ ਦਿਓ, ਕਿਹੜੇ ਕਿਹੜੇ ਸਨ? ਸਿੱਖਾਂ ਦੇ ਮੁਸਲਮਾਨਾਂ ਦੇ ਇਕੱਠੇ ਹੀ ਸੀਗੇ। ਕਿਹੜੇ ਕਿਹੜੇ ਪਿੰਡ ਸੀ ਲਾਗੇ ਲਾਗੇ? ਲਾਗੇ ਇੱਕ ਬੈਰੋਂਪੁਰ ਸੀ ਸਿੱਖਾਂ ਦਾ, ਇੱਧਰ ਜੱਲੋਵਾਲ ਸੀ ਮੁਸਲਮਾਨਾਂ ਦਾ, ਇੱਧਰ ਵਾਲੇ ਸੀ ਸਿੱਖਾਂ ਦੇ, ਅੱਗੇ ਗੜ੍ਹ ਸਿੱਖਾਂ ਦਾ, ਅੱਗੇ ਮਾਨਗੜ੍ਹ ਸਿੱਖਾਂ ਦਾ। ਹਾਂਜੀ। ਅਤੇ ਧੁਰੀਆਂ, ਸਰਾਈ, ਇਹੋ ਜਿਹੇ ਪਿੰਡ ਸੀਗੇ ਜਿੱਥੇ ਮੈਂ ਫਿਰਦਾ ਰਿਹਾ। ਠੀਕ ਹੈ। ਹਾਂਜੀ। ਉਹ ਪੜ੍ਹੇ ਪੁੜੇ ਵੀ ਕੋਈ ਨਹੀਂ? ਨਹੀਂ, ਮੈਂ ਨਹੀਂ ਪੜ੍ਹਿਆ ਕੋਈ ਵੀ। ਠੀਕ, ਕੰਮ ਹੀ ਆਪਣਾ ਅੱਬਾ ਜੀ ਨਾਲ ਹੀ ਕੰਮ ਕਰਦੇ? ਹਾਂਜੀ। ਅਤੇ ਹੁਣ ਬੱਚੇ ਪੜ੍ਹ ਗਏ ਆ, ਇੱਕ ਤਾਂ ਹਵਾਈ ਫੌਜ 'ਚੋਂ ਆ ਅਤੇ ਦੂਸਰਾ ਇੱਥੇ ਕੰਪਨੀ 'ਚੋਂ ਆ ਕੇ ਲਾਹੌਰ ਕੰਮ ਕਰਦਾ। ਅਤੇ ਤੁਸੀਂ ਹੁਣ ਕੀ ਕਰਦੇ ਹੋ? ਮੈਂ ਕੁਛ ਵੀ ਨਹੀਂ, ਵਿਹਲੇ ਮੁੰਡੇ ਕੰਮ ਕਰਦੇ? ਉਹ ਬੜਾ ਚਿਰ ਦਾ ਕਹਿੰਦਾ ਸੀ, ਮੈਂ ਕਿਹਾ ਮੈਂ ਬਿਮਾਰ ਹੋ ਜਾਣਾ ਜੇ ਮੈਂ ਵਿਹਲਾ ਬਹਿ ਗਿਆ ਤਾਂ। ਅਤੇ ਸ਼ੁਕਰ ਅੱਲਾ ਦਾ, ਜਿੱਦਾਂ ਦੇ ਮੇਰੇ ਬੱਚੇ ਅੱਲਾ ਕੋਲ ਦੇ ਕਰੇ। ਚੰਗੇ ਆ ਮੁੰਡੇ ਆਪਣੇ? ਹਾਂਜੀ। ਵੱਡਾ ਮੇਰੇ ਕੋਲ ਉਹ ਬਰਤਨ ਬਣਾਉਂਦਾ। ਅੱਛਾ। ਉਹ ਮੈਨੂੰ ਲੈ ਕੇ ਆਇਆ ਨਾ ਵੀ ਤੂੰ ਪਛਾਣੇਗਾ ਕੁਛ। ਮੈਂ ਕਿਹਾ ਵੀ ਜੇ ਤਾਂ ਮੇਰੇ ਜ਼ਿਲ੍ਹੇ ਦੇ ਲਾਗੇ ਦੇ ਪਿੰਡਾਂ ਦੇ ਹੋ ਫੇਰ ਤਾਂ ਮੈਂ ਪੁੱਛ ਕੇ ਚਲੋ। ਅੱਛਾ ਇਹ ਦੱਸੋ ਵੀ ਆਪਣੇ ਲਾਗੇ ਲਾਗੇ ਪਿੰਡ ਜਿਹੜੇ ਤੁਸੀਂ ਦੱਸੇ ਆ, ਇਹਨਾਂ ਦੇ ਵਿੱਚ ਕੋਈ ਐਸੇ ਨਾਂ ਕੋਈ ਪਿੰਡ ਦੇ ਜਾਂ ਮੁਸਲਮਾਨਾਂ ਦਾ ਜਾਂ ਸਰਦਾਰਾਂ ਦੀ ਕੋਈ ਸਰਪੰਚ ਜਾਂ ਲੰਬੜਦਾਰ ਕਿਸੇ ਨੂੰ ਜਾਣਦੇ ਹੋ ਲਾਗੇ ਪਿੰਡਾਂ ਦੇ ਕਿਸੇ ਨੂੰ ਨਾਂ ਦੇਣ 'ਚ ਹੋਵੇ? ਰਾਣੇ ਰਿਆਣੀਆਂ ਨੂੰ ਜਾਣਦੇ ਆ। ਕਿਹੜਾ ਕਿਹੜਾ ਸੀ ਰਾਣਾ ਰਿਆਣੀਆਂ? ਉਹ ਤਾਂ 10-12 ਭਰਾ ਸੀਗੇ। ਨਾਂ ਦੱਸੋ ਉਹਨਾਂ ਦੇ। ਬੀਬਰਮਾਨ ਮੈਨੂੰ ਇੱਕ ਦਾ ਯਾਦ ਆਉਣਾ, ਉਹ ਇੱਥੇ ਉਹ ਵੀ ਕਤਲ ਹੋ ਗਿਆ। ਹਾਂਜੀ। ਉਹ ਕਿੱਥੇ ਆ ਕੇ ਬੈਠੇ ਰਾਣੇ ਰਮਾਣੀਏ ਜਿਹੜੇ? ਉਹ ਇੱਥੇ ਬੈਠਾ ਸੀ ਇੱਕ ਜਿਹੜਾ ਸਾਡੇ ਲਾਗੇ ਗੋਲੀ ਨਾ ਮਾਰਿਆ ਅਗਲਿਆਂ ਨੇ 58 ਚੱਕ। ਹਾਂਜੀ। ਇਹ ਦੱਸੋ ਵੀ ਜਦੋਂ ਆਏ ਜੇ ਪਾਰਟੀਸ਼ਨ ਵੇਲੇ ਵੰਡ ਵੇਲੇ ਆਏ ਜੇ ਉਦੋਂ ਕਿਵੇਂ ਆਏ, ਜ਼ਰਾ ਹਾਲਾਤ ਥੋੜ੍ਹੇ ਜਿਹੇ ਦੱਸੋ। ਉੱਥੋਂ ਜੀ ਅਸੀਂ ਉੱਠੇ ਹਾਂ ਪਿੰਡੋਂ, ਕੋਈ ਕਿਤੇ ਲੁੱਕ ਗਿਆ, ਕੋਈ ਕਿਤੇ ਲੁੱਕ ਗਿਆ, ਕੋਈ ਕਿਤੇ ਲੁੱਕ ਗਿਆ। ਉਹ ਫਿਰ ਸਾਡੀ ਮਾਸੀ ਸੀ ਸਿੱਖਾਂ ਦੇ ਪਿੰਡ ਬੈਰੋਂਪੁਰ, ਅਸੀਂ ਫਿਰ ਅੱਧੀ ਰਾਤ ਨਾਲ ਉੱਥੇ ਗਏ। ਉੱਥੋਂ ਫਿਰ ਅਸੀਂ ਸਿੱਖਾਂ ਦੇ ਪਿੰਡਾਂ 'ਚ ਚਲੇ ਗਏ, ਵਾਲਿਆਂ 'ਚ, ਉੱਥੇ ਰਹੇ 5-7 ਦਿਨ। ਅਤੇ ਫਿਰ ਜਾਨੂੰ ਜੀ ਮੈਂਟਰੀ ਚਲੀ ਗਈ, ਡੋਗਰਾ ਅਤੇ ਮਰਾਠੇ ਮੈਂਟਰੀ ਸੀ ਉਹਨਾਂ ਦੋਵਾਂ ਦਾ 2। ਉਹ ਫਿਰ ਸਾਨੂੰ ਲਿਆਏ, ਜਿੰਨੇ ਮੁਸਲਮਾਨ ਲੁਕੇ ਸੀ ਸਾਰਿਆਂ ਨੂੰ ਉਹ ਫਿਰ ਲਿਆ ਕੇ ਤਾਂ ਉਹਨਾਂ ਹਰਿਆਣੇ ਛੱਡਿਆ ਸਾਨੂੰ, ਰਾਣਿਆਂ ਕੋਲ। ਅਤੇ ਰਾਣਿਆਂ ਦੀ ਵੀ ਬਹੁਤ ਚੱਲਦੀ ਸੀ ਫੌਜ 'ਤੇ ਵੀ। ਅਤੇ ਅਸੀਂ ਮਨ ਲੱਗ ਪਏ ਫਾਕੇ। ਅਸੀਂ ਕਿਹਾ, ਅਸੀਂ ਗਏ ਫਿਰ ਰਾਣਿਆਂ ਕੋਲ 200-300 ਬੰਦਾ ਵੀ ਅਸੀਂ ਤਾਂ ਫਾਕੇ ਮਰ ਚੱਲੇ ਹਾਂ, ਸਾਡਾ ਕੋਈ ਇੰਤਜ਼ਾਮ। ਜਦੋਂ ਕੈਂਪ 'ਚ ਵਾਲਿਆ ਉਹ ਡੋਗਰਾ ਮੈਂਟਰੀ ਮਰਾਠਿਆਂ ਨੇ ਸਾਡੇ ਕੋਲੋਂ ਚਾਕੂ ਵੀ ਖੋਹ ਲਏ, ਸੋਟੇ ਵੀ ਖੋਹ ਲਏ ਅਤੇ ਸਾਨੂੰ ਕੈਂਪ 'ਚ ਵਾੜ ਦਿੱਤਾ। ਅਤੇ ਅਸੀਂ ਫਿਰ ਗਏ ਵੀ ਅਸੀਂ ਤਾਂ ਫਾਕੇ ਮਰ ਗਏ, ਸਾਡਾ ਕੋਈ ਇੰਤਜ਼ਾਮ ਕਰੋ। ਉਹਨਾਂ ਫਿਰ ਸੱਦ ਲਈਆਂ ਮੈਂਟਰੀਆਂ ਦੋਨੋਂ ਹੀ, ਡੋਗਰਾ ਵੀ ਤਾਂ ਮਰਾਠੇ ਵੀ। ਰਾਣਿਆਂ ਨੇ ਅੰਗਰੇਜ਼ਾਂ ਦੇ ਬਰਾਬਰ ਉਹਨਾਂ ਦੀ ਕੁਰਸੀ ਡਹਿੰਦੀ ਸੀ। ਅਤੇ ਉਹ ਕਹਿਣ ਲੱਗੇ ਅੱਛਾ, ਫੌਜ ਨੂੰ ਆਖਿਆ ਵੀ ਤੁਸੀਂ ਜਾਓ ਇਹਨਾਂ ਦੇ ਨਾਲ, ਕੈਂਪ ਦੇ ਵਿੱਚੋਂ ਜਿੰਨੇ ਬੰਦੇ ਲੈ ਜਾਓ ਅਤੇ ਨੁਕਸਾਨ ਨਾ ਹੋਵੇ, ਸਾਥੋਂ ਬੁਰਾ ਕੋਈ ਨਹੀਂ, ਅਸੀਂ ਤੁਹਾਤੋਂ ਭਰਨਾ ਹੀ। ਉਹ ਜੀ ਲੈ ਗਏ ਸਾਨੂੰ, ਇੱਕ ਉਹ ਗਨ ਬੀੜ ਲਈ ਟਰੱਕ 'ਤੇ, ਇੱਕ ਜੀਪ ਲੈ ਲਈ, ਉਹ 'ਤੇ ਵੀ ਗਨ ਬੀੜ ਲਈ ਸਾਨੂੰ ਲੈ ਤੁਰੇ। ਉਹਨਾਂ ਨੇ ਜਾ ਕੇ ਹੱਥ ਬੰਨੇ ਸਾਡੇ ਅੱਗੇ ਵੀ ਦੂਰ ਦੂਰ ਨਾ ਜਾਇਓ, ਰਾਣਿਆਂ ਸਾਨੂੰ ਨਹੀਂ ਛੱਡਣਾ, ਨੇੜੇ ਨੇੜੇ ਜਿਦ ਕੋ ਡੰਗਰ ਆ ਮੁੱਢੋਂ ਵੱਢ ਲਓ, ਜਿਦ ਕੋ ਡੰਗਰ ਨਹੀਂ ਛੱਲੀਆਂ ਤਾਂ ਸਾਡੀਆਂ ਹੀ ਆ, ਅਤੇ ਉਹ ਗੱਠਾਂ ਭੰਨ ਲਓ। 2-3-4 ਦਿਨ ਵਾਸਤੇ ਤੁਸੀਂ ਆਪਣਾ ਗੁਜ਼ਾਰਾ ਕਰੋ ਅਤੇ ਫਿਰ ਰਾਸ਼ਨ ਮੰਗਾ ਲਵਾਂਗੇ। ਹਾਂਜੀ।
ਉਹ ਬੰਦੇ ਕਿੱਥੇ ਟਾਲੋਂ ਨਿਕਲ ਗਏ ਗਾਂ। ਅੱਗੇ ਸਿੱਖਾਂ ਦਾ ਜੈਸਾ ਬੈਠਾ ਜਵਾਰਾਂ 'ਚ ਉਹਨਾਂ 2 ਤਿੰਨਾਂ ਦੀਆਂ ਬਾਹਾਂ ਹੀ ਲਾਤੀਆਂ। ਕਿੱਥੇ ਕਰਕੇ? ਹਰਿਆਣੇ ਦੀ ਪਿੰਡ ਦੀ ਜ਼ਮੀਨ 'ਚ। ਅੱਛਾ। ਆਹੋ ਰਾਣਿਆਂ ਦੇ ਹੀ ਉਹ ਸੀ ਬੈਠੇ, ਉਹਨਾਂ ਨੇ 2 ਤਿੰਨਾਂ ਦੀਆਂ ਬਾਹਾਂ ਲਾਤੀਆਂ। ਆਣ ਕੇ ਦੱਸਿਆ ਵੀ ਇੱਦਾਂ ਬਈ ਉੱਥੇ ਸਿੱਖ ਬੈਠੇ ਆ। ਤਾਂ ਮਿੰਟਰੀ ਕਹਿੰਦੀ ਲੈ ਵੀ ਸਾਡੇ ਭਾਰ ਇੱਕ ਵਕਤੀ ਆ ਗਈ ਅਤੇ ਤੁਸੀਂ ਹੁਣ ਸਾਨੂੰ ਲੈ ਕੇ ਚੱਲੋ ਜਿੱਥੇ ਬੈਠੇ ਆ। ਉਹ ਗਏ ਜੀ। ਫਿਰ ਬੰਦੇ ਜਿਨ੍ਹਾਂ ਦੀਆਂ ਬਾਹਾਂ ਲਾਈਆਂ ਸੀ ਉਹ ਜਾ ਕੇ ਕਹਿਣ ਲੱਗੇ ਜੀ ਇਹ ਜਵਾਰ 'ਚ ਆ। ਉਹਨਾਂ ਘੇਰਾ ਪਾਇਆ, 5 ਫੜੇ, ਬਾਕੀ ਨੱਠ ਗਏ। ਉਹ ਹੁਣ ਟਰੱਕ 'ਚ ਨਾ ਚੜ੍ਹਨ, ਸਾਨੂੰ ਕਹਿੰਦੇ ਚੁੱਕ ਲਓ ਪੰਡਾ ਵੀ ਲੱਗ ਜਾਓ ਅੱਗੇ। ਅਸੀਂ ਤੁਰ ਪਏ। ਇੱਕ ਟਰੱਕ ਅੱਗੇ ਤਾਂ ਜੀਪ ਪਿੱਛੇ, ਗੰਨਾਂ ਬੀੜੀਆਂ ਦੋਵਾਂ 'ਤੇ। ਅੱਗੇ ਖੱਡਾਂ ਨਹੀਂ ਆ ਗਈਆਂ ਤਾਂ ਸਾਨੂੰ ਕਹਿੰਦੇ ਵੀ ਪੰਡਾ ਛੱਡ ਕੇ ਲੰਮੇ ਪੈ ਜਾਓ। ਉਹ ਕੁੱਟ ਚੜ੍ਹਾਏ ਸਿੱਖ। ਉੱਥੇ ਫਿਰ ਉਹਨਾਂ ਨੇ ਗੰਨ ਨੂੰ ਗੇੜਾ ਦਿੱਤਾ, ਉਹ 5 ਸਿੱਖ ਮਾਰ ਦਿੱਤੇ। ਚਲੋ ਜੀ ਅਸੀਂ ਵੀ ਕਹਾਂਗੇ ਰਾਣਿਆਂ ਨੂੰ ਵੀ ਅਸੀਂ ਵੀ ਜੀ ਉਹ ਮੁੱਲ ਲੈ ਲਿਆ ਤੇ ਸਾਨੂੰ ਮੈਂ ਲਿਆ ਕੁਛ ਨਾ ਕਹਿਣਗੇ। ਅਤੇ ਉਹ ਫਿਰ ਰਾਣੇ ਜਿਹੜੇ ਸੀਗੇ ਨਾ ਉਹ ਖੁਸ਼ ਹੋ ਗਏ ਵੀ ਬਦਲਾ ਲੈ ਆਏ ਆ ਤੁਸੀਂ। ਹਾਂਜੀ। ਉਹ ਫਿਰ ਲਿਆ ਕੇ ਅਸੀਂ ਛੱਲੀਆਂ ਗੇਰੀਆਂ, ਉਹ ਪੁੰਨ ਚੱਬਦੇ ਆਏ ਤਾਂ ਤੁਰੇ ਆਏ, ਪੁੰਨ ਚੱਬਦੇ ਆਏ ਤਾਂ ਤੁਰੇ ਆਏ। ਅਸੀਂ ਜੀ ਆਏ ਹਾਂ ਜਿਉਂ ਚੱਲੇ ਹਾਂ ਇੱਥੇ ਲਾਹੌਰ ਤੱਕ ਤੁਰਦੇ ਆਏ ਹਾਂ। ਅਤੇ ਲਾਹੌਰ ਆ ਕੇ ਉਹਨਾਂ ਨੇ ਫੌਜ ਨੇ ਆਪਣੀ ਮਿਲ ਪਈ ਨਾ ਸਾਨੂੰ ਉੱਥੇ ਪਰੇ ਸਰਹੱਦੀ 'ਤੇ ਆਪਣੀ ਫੌਜ। ਆਖਣ ਲੱਗੇ ਲੈ ਵੀ ਹੁਣ ਕੋਈ ਡਰ ਨਹੀਂ, ਕੋਈ ਜੇ ਨੂੰ ਮਰਜ਼ੀ ਚਲਾ ਜਾਵੇ, ਕੋਈ ਐਨ ਚੱਲ ਜਾਵੇ, ਕੋਈ ਐਨ ਚੱਲ ਜਾ, ਕੋਈ ਐਨ ਚੱਲ ਜਾ। ਅਸੀਂ ਤਾਂ ਇੱਥੇ ਸਿੱਧੇ ਗਏ ਗਰਦਾਣੇ ਨੂੰ। ਗਰਦਾਣਿਓ 2 ਕੁੜੀਆਂ ਰਜਪੂਤਾਂ ਦੀਆਂ ਸਾਡੇ ਪਿੰਡ ਵਿਆਹੀਆਂ। ਅਸੀਂ ਇਸ ਤੱਕ ਨਾ ਫਿਰ ਉੱਥੇ ਗਏ। ਵਾਕਬ ਸੀ ਉਹ ਸਾਡੇ, ਇਸ ਕਰਕੇ ਉਹਨਾਂ ਦੇ ਪਿੰਡ ਅਸੀਂ ਗਏ। ਉਹ ਆ ਗਾਂ ਉਹ ਠਿਕਰੀ ਵਾਲੇ ਦੇ ਲਾਗੇ। ਅੱਛਾ, ਗਰਦਾਣਾ ਪਤਾ। ਹਾਂ। ਅਤੇ ਉੱਥੇ ਫਿਰ 1-2 ਰਾਤਾਂ ਰਹੇ। ਉੱਥੇ ਸੇਕ ਬੜੀ, ਰਾਤ ਨੂੰ ਜੇ ਸੇਕ ਲੱਗ ਜਾਵੇ ਸਾਨੂੰ ਅਸੀਂ ਫਿਰ ਉੱਥੋਂ ਉੱਠ ਖੜ੍ਹੇ। ਅਸੀਂ ਨਾਲ ਜਿੱਥੇ ਪਿੱਛੋਂ ਸਾਰਾ ਪਿੰਡ ਸੀ ਉਹ ਫਿਰ ਸਾਨੂੰ ਲੈ ਗਏ। ਸਾਡੇ ਖਾਸ ਬੰਦੇ ਰਜਪੂਤ ਰਾਹੀਂ ਉਹ ਸਾਨੂੰ ਲੈ ਗਏ। ਉੱਥੇ ਰਹੇ ਫਿਰ 41 ਅਸੀਂ, ਸਾਡਾ ਵੱਡਾ ਭਾਈ ਇੱਥੇ ਸੀ, ਉਹਦੇ ਘਰੋਂ ਮਰ ਗਈ ਤਾਂ ਫਿਰ ਸਾਨੂੰ ਲੈ ਆਇਆ। ਇੱਥੇ ਫੇਰ ਆ ਗਏ ਅਸੀਂ। ਵੀ ਤੁਰੇ ਫਿਰਦੇ ਰਹੇ? ਹਾਂਜੀ। ਅੱਛਾ, ਰਾਹ ਜਾਂਦੇ ਆ ਨਾ, ਰਾਹ 'ਚ ਕਤਲੋਗਾਰਤ ਬੜੀ ਹੋਈ, ਕੋਈ ਮੈਂ ਵੇਖਿਆ ਕੋਈ ਵਾਕਿਆ ਇਸ ਤਰ੍ਹਾਂ ਦਾ? ਨਹੀਂ ਜੀ, ਆਹ ਦਰਿਆ ਵਾਕਿਆ ਦੇਖਿਆ ਅਸੀਂ। ਦਰਿਆ 'ਤੇ ਕੀ ਹੋਇਆ? ਉਹ ਸੁੱਤਾ ਪਿਆ ਸੀ। 13 ਦਿਨ ਮੀਂਹ, 13 ਦਿਨ ਤਾਂ 13 ਰਾਤਾਂ ਬਾਰਿਸ਼ ਹੋਈ ਸੀ। ਸੰਤਾਂ ਰਾਣਿਆਂ ਨੇ ਆਰਡਰ ਕਰਤਾ ਵੀ ਕੈਂਪ ਬਾਹਰ ਲਾ ਦਿਓ। ਅਸੀਂ ਤਾਂ ਬਾਹਰ ਉੱਚੇ ਥਾਂ ਚਲੇ ਗਏ। ਉਹ ਚੁੱਕਦਿਆਂ ਨੇੜੇ ਉਹ ਉੱਥੋਂ ਵੀ ਰੁੜ ਗਏ ਵਿੱਚ। ਅਤੇ ਜਿਹੜਾ ਸੀ ਇੱਥੇ ਕੈਂਪ ਸੁੱਤਾ ਪਿਆ ਬਿਆਸੇ 'ਤੇ, ਉਹ ਸਭ ਲੈ ਗਏ ਰੋ ਸੁੱਤਿਆਂ ਨੂੰ ਲੈ ਕੇ। ਉਹ ਲਾਸ਼ਾਂ 'ਤੇ ਲਾਸ਼ਾਂ ਚੜ੍ਹੀਆਂ ਪਈਆਂ ਤਾਂ ਕੁੱਤੇ ਤੇ ਗਿਰਜਾਂ ਖਾਣ ਡਈਆਂ ਉਹਨਾਂ ਨੂੰ। ਅਤੇ ਅਸੀਂ ਉਹ ਫਰਨੈਲ ਦੀਆਂ ਗੋਲੀਆਂ ਮੂੰਹ ਅੱਗੇ ਰੱਖ ਕੇ ਤਾਂ ਫਿਰ ਅਸੀਂ ਉੱਥੋਂ ਲੰਘੇ ਗਾਂ। ਇੱਥੋਂ ਫਿਰ ਅਸੀਂ ਸਦਾਰਿਓਂ ਗੱਡੀ ਚੜ੍ਹੇ ਅਤੇ ਲੈਲਪੁਰ ਆ ਗਏ। ਇੰਨਾ ਸਫ਼ਰ ਅਸੀਂ ਗੱਡੀ 'ਤੇ ਕੀਤਾ। ਗੱਡੀ 'ਤੇ, ਬਾਕੀ ਪਿੱਛੋਂ ਅਸੀਂ ਤੁਰ ਕੇ ਹੀ ਆਏ। ਹਾਂਜੀ। ਅੱਛਾ, ਉਹ ਇਹ ਦੱਸੋ ਵੀ ਆਪਣਾ ਪਿੰਡ ਜਿਹੜਾ ਪਿੱਛੇ ਆ ਉਹ ਕਦੀ ਯਾਦ ਆਉਂਦਾ ਪਿੰਡ? ਕਿਉਂ 12 ਸਾਲ ਦੀ ਉਮਰ ਸੀ, ਕੋਈ ਭੁੱਲਦਾ ਤਾਂ ਨਹੀਂ? ਉਸ ਉਮਰ ਚੰਗੀ ਭਲੀ? ਹਾਂ। ਕਿਵੇਂ ਦਾ ਸੀ ਪਿੰਡ ਆਪਣਾ? ਪਿੰਡ ਬਹੁਤ ਅੱਛਾ ਸੀ। ਮਸਜਿਦਾਂ ਕਿੰਨੀਆਂ ਪਿੰਡ 'ਚ? 4। ਪਿੰਡ ਬਹੁਤ ਵੱਡਾ ਸੀ। ਅੱਛਾ, ਪਿੰਡ ਦੇ ਕਿੰਨੇ ਨੰਬਰਦਾਰ ਸੀ? 4। ਨਾਂ ਨੰਬਰਾਂ ਦਾ ਯਾਦ ਹੈ ਕਿਸੇ ਦਾ? ਉਹ ਯਾਰ ਹੁਣ ਭੁੱਲ ਗਿਆ, ਮੇਰਾ ਦਿਮਾਗ ਨਹੀਂ ਸਹੀ। ਅੱਗੇ ਮੇਰਾ ਦਿਮਾਗ ਇੱਦਾਂ ਦਾ ਸੀ, 4 ਸਵੇਰੇ ਦੀਆਂ ਮੈਂ ਛਿੱਟੀਆਂ ਪਾਉਂਦਾ ਸੀ ਟੋਕਰੇ ਤਾਂ ਛਿੱਟ ਜਾਣੀਆਂ। ਮੈਂ ਅੰਦਰ ਚਲਾ ਗਿਆ, ਛਿੱਟੀ ਇੱਕ 'ਚੋਂ ਕੱਢ ਕੇ ਦੂਜੀ 'ਚ ਲੁਕੋ ਲਓ। ਜਦੋਂ ਛੁੱਟੀ ਮੇਰੇ ਹੱਥ 'ਚ ਆਉਣੀ ਤਾਂ ਮੈਂ ਪਛਾਣ ਲੈਂਦਾ ਸੀ। ਹੁਣ ਨਹੀਂ ਮੇਰਾ ਦਿਮਾਗ। ਹੁਣ ਉਮਰ ਵੀ ਤਾਂ ਵਾਹਵਾ ਹੋ ਗਈ ਨਾ, 70 ਸਾਲ ਵੀ ਹੋ ਗਏ ਆ। ਤੇ ਇਹ ਉਹ ਦੇਖਦੇ ਰਹੀਦਾ ਉਹ ਦਾਤੀ ਕਿੱਥੇ ਚਲੀ ਗਈ, ਦਾਤੀ ਕਿੱਥੇ ਚਲੀ ਗਈ, ਅਤੇ ਉਹ ਹੱਥ 'ਚ ਆਉਣੀ।
ਇਦਾਂ ਦਾ ਦਿਮਾਗ ਹੋ ਗਿਆ। ਅੱਛਾ, ਲਾਗੇ ਪਿੰਡਾਂ ਦਾ ਕੋ ਵਾਕਫ ਸੀ ਤੁਹਾਡਾ, ਕੋ ਸਰਦਾਰਾਂ ਦਾ ਮੁੰਡਾ ਜਾਂ ਹਿੰਦੂਆਂ ਦਾ ਜਾਂ ਹੋਰ ਕੋਈ ਜ਼ਿਹਨ 'ਚ ਹੋਵੇ? ਉਹ ਲਾਗੇ ਪਿੰਡਾਂ ਦੇ ਉਹਨਾਂ ਦੇ ਮੈਨੂੰ ਨਾਮਾਂ ਦਾ ਤਾਂ ਨਹੀਂ ਪਤਾ। ਸਾਡੇ ਪਿੰਡ ਦੇ ਵਿੱਚ ਰਜਪੂਤਾਂ ਦੀਆਂ ਬਹੁਤ ਰਿਸ਼ਤੇਦਾਰੀਆਂ ਸੀ ਤੇ ਸਿੱਖਾਂ ਦੀਆਂ ਤਾਂ ਕੋਈ ਨਹੀਂ ਸੀ, ਕਿਉਂ ਸਾਡੇ ਪਿੰਡ 'ਚ ਸਿੱਖ ਖੱਤਰੀ ਕੋਈ ਵੀ ਨਹੀਂ ਸੀ। ਚਮਾਰਾਂ ਦੇ 10 ਘਰ ਸੀ, 4 ਘਰ ਸਾਡੇ ਕੁਮਾਰਾਂ ਦੇ ਸੀ, ਅੱਛਾ, ਬਾਕੀ ਰਜਪੂਤ ਤੇ ਰਾਈ। ਚਾਰ ਤੁਹਾਡੇ ਸੀ, ਉਹ ਚਾਰੇ ਕਿੱਥੇ ਬੈਠੇ ਆ ਗਏ? ਉਹ ਇੱਕ ਤਾਂ ਉੱਥੇ 41 ਆ, ਇੱਕ ਅਸੀਂ ਇੱਥੇ ਤੇ ਇੱਕ ਆ ਲੈਲਪੁਰ, ਇੱਕ ਮੜ ਬਲੋਚਾ, ਚਾਰ ਉਹ ਇਕੱਲੇ ਹੋ ਗਏ। ਉਹ ਸਾਰੇ ਵਿਖਰ ਗਏ ਜਿਹੜੇ ਆਪਣੇ ਘਰ ਸੀ? ਹਾਂਜੀ। ਬਾਬਾ ਜੀ ਨਾਲ ਗੱਲਬਾਤ ਸਾਂਝੀ ਕਰਨ ਨੇ। ਬਾਬਾ ਜੀ ਘੁਮਿਆਰ ਬਰਾਦਰੀਆਂ ਤਾਲਕ ਹੈ ਤੇ ਹੁਸ਼ਿਆਰਪੁਰ ਦੇ ਪਿੰਡ ਤੋਂ ਉੱਠ ਕੇ ਆਏ ਨੇ ਤੇ ਬਾਬਾ ਜੀ ਇੱਥੇ ਨਵਾਗਤ ਬੰਗਲੇ ਦੇ ਵਿੱਚ ਬੈਠੇ ਨੇ। ਗੱਲਬਾਤ ਸਾਂਝੀ ਕੀਤੀ ਬਾਬਾ ਜੀ ਦੀ, ਤੇ ਗੱਲਬਾਤ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ, ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਤੁਹਾਡੇ ਸਾਹਮਣੇ ਲੈ ਕੇ ਤੁਹਾਡੇ ਰੂਬਰੂ ਕਰਦੇ ਰਹਾਂਗੇ। ਤੇ ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਤੇ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰੱਖਾ।